ਟੁਚੇ ਰਾਹੀਂ ਕੈਪਟਨ ਅਮਰਿੰਦਰ ਰਾਹੀਂ ਇੱਕ ਲਿਸਟ ਵੀ ਦਿੱਤੀ ਗਈ ਜਦੋਂ 1-to-1 ਜਸਟਿਨ ਟਰੂਡੋ ਨੂੰ ਉਹ ਮਿਲਦਾ ਕਿ ਜੀ ਇਹ ਬੰਦੇ ਦਹਿਸ਼ਤਗਰਦੀ ਲਈ ਜਿਹੜੇ ਨੇ ਇਸ ਦੇ ਵਿੱਚ ਲੜਿੰਦੇ ਨੇ ਔਰ ਇਹ ਸਾਡੇ ਹਵਾਲੇ ਕੈਨੇਡਾ 'ਚ ਔਰ ਦੂਜੇ ਤੀਜੇ 'ਚ ਕਰ ਰਹੇ ਨੇ ਕਿਉਂਕਿ ਸਿੱਖਸ ਫਾਰ ਜਸਟਿਸ ਦੀ ਮੁਹਿੰਮ ਨੂੰ ਤੁਸੀਂ ਦਹਿਸ਼ਤਗਰਦੀ ਦੇ ਖਾਤੇ 'ਚ ਤਾਂ ਪਾ ਨਹੀਂ ਸਕਦੇ। ਉਹਨਾਂ ਨੇ ਇਸ ਗੱਲ ਨੂੰ ਪਹਿਲਾਂ ਯਕੀਨੀ ਬਣਾਇਆ ਕਿ 2017 'ਚ ਸਿੱਖਸ ਫਾਰ ਜਸਟਿਸ ਨੂੰ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਵਿਦਨ ਇੰਡੀਆ ਕਿ ਇੱਕ ਇਹਨਾਂ ਦਾ ਟੁਚਾ CBC ਦਾ ਜਰਨਲਿਸਟ ਟੈਰੀ ਮਿਲਵਾਸਕੀ ਔਰ ਉਹਨੇ ਬਿਲਕੁਲ ਇਸ ਕਿਸਮ ਦਾ ਇੱਕ ਪ੍ਰੋਜੈਕਟ ਜਿਹੜਾ ਉਹਦੇ ਥੱਲੇ ਉਹਨੇ ਆਪਣਾ ਸਿੱਖਸ ਫਾਰ ਜਸਟਿਸ ਨੂੰ ਵੀ ਔਰ ਉਹਨਾਂ ਦੀ ਸਾਰੀ ਰੈਫਰੈਂਡਮ 2020 ਕੈਂਪੇਨ ਨੂੰ ਪਾਕਿਸਤਾਨ ਦੇ ਖਾਤੇ 'ਚ ਪਾ ਕੇ ਪਾਕਿਸਤਾਨ ਸਪਾਂਸਰਡ ਦੱਸਿਆ ਔਰ ਉਹਦਾ ਉਹਨੇ ਨਾਂ ਹੀ ਜਿਹੜੀ ਰਿਪੋਰਟ ਉਹਨੇ ਲਿਖੀ ਉਹਦਾ ਨਾਂ ਹੀ ਰੱਖਿਆ ਖਾਲਿਸਤਾਨ ਏ ਪ੍ਰੋਜੈਕਟ ਆਫ ਪਾਕਿਸਤਾਨ। ਸੋ ਸਿੱਖਸ ਫਾਰ ਜਸਟਿਸ ਉਹਨੂੰ ਕੋਰਟ 'ਚ ਲੈ ਗਏ ਔਰ ਹੁਣ ਜਿਹੜਾ ਐਨ ਇਸ ਮੌਕੇ ਦੇ ਉੱਤੇ ਇਹਨਾਂ ਦੇ ਮੂੰਹ ਤੇ ਚਪੇੜ ਵੀ ਵੱਜੀ ਹੈ ਇਹਨਾਂ ਦੀ NSA ਟੀਮ ਜਿਹੜੀ ਆ ਕੇ ਹੁਣ ਕੈਨੇਡਾ 'ਚ ਬੈਠੀ ਹੈ ਐਲੀਗੇਸ਼ਨਸ ਆਫ ਪਾਕ ਬੈਕਿੰਗ ਸਿੱਖਸ ਫਾਰ ਜਸਟਿਸ ਵਿਨਸ ਡਿਫੇਮੇਸ਼ਨ ਕੇਸ ਇਨ ਕੈਨੇਡਾ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਭਾਰਤ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਭਾਰਤ ਵਿੱਚ ਖਾਲਿਸਤਾਨ ਦੀ ਜਿਹੜੀ ਲਹਿਰ ਨੂੰ ਕੁਚਲਣ ਲਈ ਅੱਡ-ਅੱਡ ਗੈਰ ਕਾਨੂੰਨੀ ਤਰੀਕੇ ਵਰਤਣ ਵਾਲੀ ਮੋਦੀ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਨੇ ਹੁਣ ਬਾਹਰਲੇ ਮੁਲਕਾਂ ਦਾ ਜਿਹੜਾ ਰੁਖ ਹੈ ਉਹ ਅਖਤਿਆਰ ਕੀਤਾ ਹੈ। ਸੋ ਭਾਰਤੀ ਏਜੰਸੀ NIA ਦੀ ਇੱਕ ਟੀਮ ਇਸ ਵੇਲੇ ਜਿਹੜੀ ਕੈਨੇਡਾ ਵਿੱਚ ਮੌਜੂਦ ਹੈ ਜਿਹੜੀ ਕਿ ਕੈਨੇਡਾ ਵਿਚਲੀਆਂ ਖਾਲਿਸਤਾਨੀ ਐਕਟੀਵਿਸਟ ਨੂੰ ਬੰਦ ਕਰਨ ਲਈ ਕੈਨੇਡਾ ਸਰਕਾਰ ਤੇ ਜਿਹੜੀ ਹੈ ਦਬਾਅ ਬਣਾ ਰਹੀ ਹੈ। ਸੋ ਅਸੀਂ ਕੈਨੇਡਾ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਭਾਰਤ ਵੱਲੋਂ ਕੈਨੇਡੀਅਨ ਸਿੱਖਾਂ ਤੇ ਮਾਮਲਿਆਂ ਵਿੱਚ ਜਿਹੜੀ ਦਖਲ ਅੰਦਾਜ਼ੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਇਸ NIA ਟੀਮ ਨੂੰ ਫੌਰਨ ਕੈਨੇਡਾ ਵਿੱਚ ਐਕਸਪੈਲ ਕੀਤਾ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਇਹ ਗੱਲ ਰਿਪੀਟਡਲੀ ਕਹਿੰਦੇ ਆਏ ਹਾਂ ਪਿਛਲੇ ਕਈ ਸਾਲਾਂ ਤੋਂ ਕਿ ਭਾਰਤੀ ਏਜੰਸੀਆਂ ਨੇ ਜੂਨ 84 ਤੋਂ ਪਹਿਲਾਂ ਵੀ ਕੈਨੇਡਾ 'ਚ ਖਾਸ ਤੌਰ ਤੇ ਆਪਣੀਆਂ ਨੈਫੇਰੀਅਸ ਐਕਟੀਵਿਟੀਜ਼ ਗੰਦੀਆਂ ਐਕਟੀਵਿਟੀਜ਼ ਦੇ ਨਾਲ ਉੱਥੇ ਗੁਰਦੁਆਰਿਆਂ ਦੇ ਵਿੱਚ ਵਾਇਲੈਂਸ ਦਾ ਮਾਹੌਲ ਬਣਾਇਆ। ਵੈਸਟਰਨ ਗੁਰਦੁਆਰਾ ਦੇ ਵਿੱਚ ਗੋਲੀ ਕਾਂਡ ਜਿਹੜਾ ਹੈ ਔਰ ਇਹ ਸੌਫਟ ਟਾਰਗੇਟ ਕਿਤਾਬ 'ਚ 2 ਕੈਨੇਡੀਅਨ ਜਰਨਲਿਸਟ ਜਿਹੜੇ ਗਲੋਬ ਐਂਡ ਮੇਲ ਐਂਡ ਟੋਰਾਂਟੋ ਸਟਾਰ ਦੇ ਸੀ ਉਹਨਾਂ ਨੇ ਇਸ ਭੇਤ ਨੂੰ ਖੋਲ੍ਹਿਆ ਜਿਹਨੂੰ ਕਿ ਕਦੇ ਵੀ ਚੈਲੰਜ ਨਹੀਂ ਕੀਤਾ ਗਿਆ। ਫਿਰ ਕੈਨੇਡਾ ਦੇ ਵਿੱਚ 에ਅਰ ਇੰਡੀਆ ਕਨਿਸ਼ਕਾ ਜਹਾਜ਼ ਦਾ ਹਾਦਸਾ ਜਿਹੜਾ ਕਿ ਸਿੱਖਾਂ ਦੇ ਸਿਰ ਮੜਿਆ ਗਿਆ ਇਹਨਾਂ ਦੇ ਮੀਡੀਆ ਤੰਤਰ ਵੱਲੋਂ ਉਹ ਵੀ ਭਾਰਤੀ ਖੁਫੀਆ ਏਜੰਸੀ ਰਾਹ ਦੀ ਕਰਤੂਤ ਸੀ ਔਰ ਲੰਬਾ ਵਕਤ ਬੇਸ਼ੱਕ ਜਦੋਂ ਤੱਕ ਫੈਸਲਾ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਦਿੱਤਾ ਸਿੱਖਾਂ ਨੂੰ ਬਰੀ ਕਰ ਦਿੱਤਾ ਗਿਆ ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਐਸਾ ਮੀਡੀਆ ਟ੍ਰਾਇਲ ਚਲਾਇਆ ਗਿਆ ਕਿ ਸਿੱਖ ਕੌਮ ਨੂੰ ਔਰ ਖਾਸ ਤੌਰ ਤੇ ਸਿੱਖਾਂ ਦੀ ਖਾਲਿਸਤਾਨ ਦੀ ਸਟਰਗਲ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾਉਣ ਦੀ ਜਿਹੜੀ ਹੈ ਉਹ ਉਹਨਾਂ ਨੇ ਕੋਸ਼ਿਸ਼ ਕੀਤੀ। ਕਿਸੇ ਹੱਦ ਤੱਕ ਉਹ ਕਾਮਯਾਬ ਵੀ ਰਹੇ। ਇਹ ਕਹਿਣਾ ਕਿ ਜੀ ਕਾਮ ਨਹੀਂ, ਉਹਨਾਂ ਨੇ ਇਸ ਕਿਸਮ ਦਾ ਫੀਅਰ ਸਿੱਖਾਂ 'ਚ ਵੀ ਇੱਕ ਤਬਕੇ 'ਚ ਪੈਦਾ ਕਰ ਦਿੱਤਾ ਹੈ ਕਿ ਜੀ ਜੇ ਅਸੀਂ ਖਾਲਿਸਤਾਨ ਨਾਲ ਐਸੋਸੀਏਟ ਹੋਵਾਂਗੇ ਜਾਂ ਹੋਏਗਾ ਤੇ ਅਸੀਂ ਦਹਿਸ਼ਤਗਰਦ ਹਾਂ। ਇਹ ਤਾਂ ਇੱਥੇ ਬਦਨਾਮੀ ਲਈ ਸੀ। ਉੱਥੋਂ ਦੇ ਹਵਾਲੇ ਨਾਲ ਉਹਨਾਂ ਨੇ ਜਿਸ ਕਿਸਮ ਦੀਆਂ ਬਲੈਕ ਲਿਸਟਾਂ ਬਣਾਈਆਂ ਜਿਵੇਂ ਉਹਨਾਂ ਨੇ ਸਧਾਰਨ ਸਿੱਖ ਵੀ ਜਿਹੜੇ ਕਿਸੇ ਪੀਸਫੁਲ ਰੋਸ ਮੁਜ਼ਾਹਰੇ ਦੇ ਵਿੱਚ ਸ਼ਾਮਲ ਹੋਏ ਉਹਨਾਂ ਦੀ ਭਾਰਤ ਐਂਟਰੀ ਦੇ ਉੱਤੇ ਪਾਬੰਦੀ ਲਾ ਦਿੱਤੀ। ਬਲੈਕ ਲਿਸਟਾਂ ਦੇ ਥੱਲੇ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ। ਜੇ ਕੁਝ ਗਏ ਲੈ ਕੇ ਉੱਥੇ ਉਹਨਾਂ ਨੂੰ ਹਰਾਸ ਕੀਤਾ ਗਿਆ ਔਰ ਇਹ ਘਟਨਾਕ੍ਰਮ ਇਹ ਨਹੀਂ ਹੈ ਵੀ ਹੁਣ ਸ਼ੁਰੂ ਹੋਇਆ, ਇਹ ਤਾਂ ਪਿਛਲੇ 4 ਦਹਾਈਆਂ ਤੋਂ ਹੀ ਲਗਾਤਾਰਤਾ ਦੇ ਨਾਲ ਜਾਰੀ ਹੈ। ਲੇਕਿਨ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਡਾਇਸਪੋਰਾ ਸਿੱਖਾਂ ਨੇ ਉਹਨਾਂ ਸਾਰੇ ਚੈਲੰਜਸ ਨੂੰ ਪਾਰ ਕੀਤਾ, ਕਾਮਯਾਬੀ ਨਾਲ ਕੀਤਾ। ਕੈਨੇਡਾ ਦੇ ਵਿੱਚ ਜਗਮੀਤ ਸਿੰਘ ਵਰਗਾ ਨੌਜਵਾਨ ਜਿਸ ਨੂੰ ਪਹਿਲੇ ਦਿਨ ਤੋਂ ਇਹ ਖਾਲਿਸਤਾਨ ਤੇ ਟੈਰਰਿਸਟ ਤੇ ਪਾਕਿਸਤਾਨ ਤੇ ਉਹਦੇ ਨਾਲ ਜੋੜਦੇ ਰਹੇ, ਉਹ ਨਾ ਸਿਰਫ MP ਬਣੇ ਲੇਕਿਨ ਉਹ NDP ਤੀਸਰੀ ਵੱਡੀ ਪਾਰਟੀ ਜਿਹੜੀ ਕੈਨੇਡਾ ਦੇ ਵਿੱਚ ਪਾਰਲੀਮੈਂਟ 'ਚ ਆਉਂਦੀ ਹੈ ਨੈਸ਼ਨਲ ਪਾਰਟੀ 'ਚੋਂ ਬਲਾਕ ਕਿਊਬੇਕਸ ਇੱਕ ਆਪਣੇ ਕਿਸਮ ਦਾ ਦੀ ਜਿਹੜੀ ਹੈ ਉਹ ਕਿਊਬੈਕ ਬੇਸਡ ਪਾਰਟੀ ਹੈ ਉਹਦਾ ਪ੍ਰੈਜ਼ੀਡੈਂਟ ਹੈ। ਔਰ ਇਸੇ ਤਰ੍ਹਾਂ ਜਿਨ੍ਹਾਂ ਨੂੰ ਹੋਰਨਾਂ ਨੂੰ ਵੀ ਇਹਨਾਂ ਨੇ ਜਿਹੜਾ ਹੈ ਔਰ ਖਾਸ ਤੌਰ ਤੇ ਆਪਣੇ ਟੁਚੇ ਕੈਪਟਨ ਅਮਰਿੰਦਰ ਵਰਗਿਆਂ ਰਾਹੀਂ ਹਰਜੀਤ ਸਿੰਘ ਸੱਜਣ ਔਰ ਦੂਸਰਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਉਹ ਦੁਬਾਰਾ ਵੀ ਜਿੱਤੇ ਨੇ ਔਰ ਡਿਫੈਂਸ ਮਿਨਿਸਟਰ ਵੀ ਰਹੇ ਪਹਿਲਾਂ
ਹੁਣ ਜਿਹੜਾ ਹੈ ਉਹ ਇੱਕ ਡਿਫਰੈਂਟ ਮਿਨਿਸਟਰੀ ਆ ਉਹਨਾਂ ਦੇ ਕੋਲ। ਜੀ ਲੇਕਿਨ ਇਹਨਾਂ ਦਾ ਕੈਂਪੇਨ ਆਪਣੇ ਟੁੱਚਿਆਂ ਰਾਹੀਂ, ਆਪਣੇ ਜਿਹੜੇ ਮੀਡੀਆ 'ਚ ਰੱਖੇ ਹੋਏ ਲੋਕ ਨੇ ਉਹਨਾਂ ਰਾਹੀਂ, ਮਿਸ ਇਨਫੋਰਮੇਸ਼ਨ, ਨਗਰ ਕੀਰਤਨਾਂ ਦੇ ਮੌਕੇ ਪਿਕਚਰਾਂ ਨਾ ਆਉਣ, ਉਹ ਜਾਰੀ ਰਿਹਾ। ਉਹਦਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ। ਪਰ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕੋਈ ਸਹਿਮਤ ਹੋਏ ਜਾਂ ਨਾ ਹੋਏ, ਸਾਨੂੰ ਕਿਸੇ ਦੇ ਸਰਟੀਫਿਕੇਟ ਦੀ ਵੀ ਲੋੜ ਨਹੀਂ ਹੁੰਦੀ ਕਿ ਕੋਈ ਐਕਨੋਲੇਜ ਕਰੇਗਾ ਕਿ ਜੀ ਅਸੀਂ ਰੈਫਰੈਂਡਮ 2020 ਨੂੰ ਐਕਨੋਲੇਜ ਕਰਦੇ ਹਾਂ ਕਿ ਨਹੀਂ ਕਰਦੇ ਹਾਂ। ਅਸੀਂ ਹਮੇਸ਼ਾ ਇਹ ਲਾਈਨ ਰੱਖੀ ਹੈ ਕਿ ਜਿਹੜਾ ਵੀ ਜਿੱਥੇ ਵੀ ਪੰਥ ਦੀ ਗੱਲ ਕਰਦਾ ਹੈ, ਜਿਹੜਾ ਕੌਮੀ ਆਜ਼ਾਦੀ ਦੇ ਇਸ ਰਸਤੇ ਦਾ ਪਾਂਧੀ ਹੈ, ਉਹ ਸਾਡਾ ਵੀਰ ਹੈ, ਉਹ ਸਾਡੀ ਭੈਣ ਹੈ। ਉਹ ਸਾਡੇ ਬਾਰੇ ਕੀ ਕਹਿੰਦਾ ਹੈ, ਸਾਨੂੰ ਉਹ ਕਿਵੇਂ ਦੇਖਦਾ ਹੈ, ਇਸ ਗੱਲ ਦੀ ਸਾਨੂੰ ਪਰਵਾਹ ਨਹੀਂ ਹੈ, ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਆਪਣੇ ਗੁਰੂ ਨੂੰ ਮੂੰਹ ਦਿਖਾਣਾ ਹੈ। ਔਰ ਸਾਡੇ ਲਈ ਜਦੋਂ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਪੰਥ ਦੀ ਹੋਣੀ, ਪੰਥ ਦੀ ਡੈਸਟੀਨੀ ਕੌਮੀ ਘਰ ਖਾਲਿਸਤਾਨ ਨਾਲ ਜੁੜੀ ਹੋਈ ਹੈ, ਤੇ ਅਸੀਂ ਹਰ ਉਸ ਐਫਰਟ ਨੂੰ ਰੈਕਗਨਾਈਜ਼ ਕਰਦੇ ਹਾਂ। ਟੀਵੀ 84 ਦੇ ਵੀ ਸਾਡੀ ਇਹ ਬੇਸਿਕ ਪਾਲਿਸੀ ਰਹੀ ਹੈ। ਕੋਈ ਖੁਦ ਦੌੜ ਗਿਆ ਹੋਏ ਸਾਡੇ ਇਸ ਪਲੇਟਫਾਰਮ ਤੋਂ ਤਾਂ ਉਹਨਾਂ ਦੀ ਮਰਜ਼ੀ ਹੈ। ਅਸੀਂ ਹਰ ਇੱਕ ਨੂੰ ਅਪਰੋਚ ਕਰਕੇ ਵੀ ਕਿ ਭਾਈ ਤੁਸੀਂ ਇੰਟਰਵਿਊ ਦਿਓ, ਤੁਸੀਂ ਗੱਲਬਾਤ ਕਰੋ, ਤੁਹਾਡਾ ਇਹ ਪਲੇਟਫਾਰਮ ਹੈ, ਤੁਸੀਂ ਇਹਨੂੰ ਜਿਵੇਂ ਮਰਜ਼ੀ, ਹਰ ਜਥੇਬੰਦੀ ਨੂੰ, ਉਹਨਾਂ ਜਥੇਬੰਦੀਆਂ ਨੂੰ ਵੀ ਜਿਨ੍ਹਾਂ ਦਾ ਨੇ ਬੀਤੇ ਦੇ ਵਿੱਚ ਬਹੁਤ ਨੈਗੇਟਿਵਿਟੀ ਕੀਤੀ, ਅਸੀਂ ਉਹਨਾਂ ਦੇ ਲਈ ਵੀ ਆਪਣਾ ਪਲੇਟਫਾਰਮ ਖੋਲ੍ਹਿਆ। ਔਰ ਮੈਂ ਸਮਝਦਾ ਵੀ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਘੱਟੋ ਘੱਟ ਜੇ ਅਸੀਂ ਫੈਕਟਸ ਦੇ ਐਂਗਲ ਤੋਂ ਦੇਖੀਏ ਕਿ ਰੈਫਰੈਂਡਮ 2020 ਦੀ ਮੁਹਿੰਮ ਨੇ ਇੰਟਰਨੈਸ਼ਨਲੀ ਇੱਕ ਅਵੇਕਨਿੰਗ, ਇੱਕ ਯੰਗਸਟਰਸ ਨੂੰ ਵੀ ਇਸ ਪਾਸੇ ਤੋਰਨਾ, ਕਿਉਂਕਿ ਹਥਿਆਰਬੰਦ ਸੰਘਰਸ਼ ਨੂੰ ਹਕੂਮਤ ਨੇ ਨੈਗੇਟਿਵਿਟੀ ਦੇ ਨਾਲ ਜੋੜ ਕੇ ਕਾਫੀ ਹੱਦ ਤੱਕ ਜਿਹੜਾ ਉਹ ਕਈਆਂ ਨੂੰ ਚੁੱਪ ਕਰਾਇਆ ਹੋਇਆ ਸੀ। ਔਰ ਫਿਰ ਜਿਸ ਜ਼ੀਲ, ਸਪਿਰਿਟ ਔਰ ਇੱਕ ਆਰਗੇਨਾਈਜੇਸ਼ਨਲ ਨੈਟਵਰਕ ਦੇ ਨਾਲ ਸਿੱਖਸ ਫਾਰ ਜਸਟਿਸ ਦੀ ਟੀਮ ਕੰਮ ਕਰਦੀ ਹੈ, ਉਹਨਾਂ ਦੇ ਯੰਗਸਟਰਸ, ਮੈਂ ਤਾਂ ਜਦੋਂ ਵੀ ਮਿਲਦੇ ਨੇ, ਹੁਣ ਤਾਂ ਸਾਰੀ ਟੀਮ ਅਜੇ ਯੂਕੇ 'ਚ ਹੈ, ਮੈਂ ਕਹਿੰਦਾ ਵੀ ਰਿਮਾਰਕੇਬਲ ਹੈ ਤੁਸੀਂ ਜਿਸ ਜ਼ੀਲ ਨਾਲ ਕੰਮ ਕਰ ਰਹੇ ਹੋ। ਹੁਣ ਜਿਉਂ ਹੀ ਇਹ ਮੁਹਿੰਮ ਆਪਣਾ ਜਿਹੜੀ ਹੈ ਉਹ ਮੋਮੈਂਟਮ ਫੜਨਾ ਸ਼ੁਰੂ ਹੁੰਦੀ ਹੈ, ਕੈਨੇਡਾ ਦੇ ਵਿੱਚ ਜਿੱਥੇ ਉਹਨਾਂ ਨੇ, ਔਰ ਖਾਸ ਤੌਰ ਤੇ ਅਸੀਂ ਜਸਟਿਨ ਟਰੂਡੋ ਦੀ ਵਿਜ਼ਿਟ, ਕਿਵੇਂ ਉਹਨਾਂ ਨੂੰ ਹਿਊਮਿਲੇਟ ਕੀਤਾ, ਉਹਨਾਂ ਦੀ ਫੈਮਿਲੀ ਨੂੰ, ਉਹਨਾਂ ਦੇ ਨਾਲ ਗਏ ਐਮਪੀਜ਼ ਨੂੰ ਕੀਤਾ, ਕਿਵੇਂ ਇੱਕ ਆਪਣਾ ਏਜੰਟ ਨਾਲ ਲੈ ਗਏ, ਉਹਨੂੰ ਵਿਚਵਾੜ ਦਿੱਤਾ, ਔਰ ਉਹਦੇ ਨਾਲ ਫਿਰ ਉਹਨਾਂ ਨੇ ਉਹਨੂੰ ਅਗੇਨ ਕਿਹਾ ਦੇਖੋ ਜੀ ਇਹ ਤਾਂ, ਔਰ ਜਸਟਿਨ ਟਰੂਡੋ ਝੰਮ ਵੀ ਗਿਆ ਆ ਕੇ, ਦੂਸਰਿਆਂ ਦੇ ਵੀ ਤੁਹਾਨੂੰ ਲੱਗੇਗਾ ਕਿ ਵੀ ਉਸ ਕਿਸਮ ਦਾ ਪਾਰਟ ਨਹੀਂ ਰਿਹਾ, ਔਰ ਇੱਕ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਔਰ ਜਿਵੇਂ ਆਪਣੇ ਉਸ ਟੁਚੇ ਰਾਹੀਂ, ਕੈਪਟਨ ਅਮਰਿੰਦਰ ਰਾਹੀਂ ਇੱਕ ਲਿਸਟ ਵੀ ਦਿੱਤੀ ਗਈ ਜਦੋਂ 1-to-1 ਜਸਟਿਨ ਟਰੂਡੋ ਨੂੰ ਉਹ ਮਿਲਦਾ ਕਿ ਜੀ ਇਹ ਬੰਦੇ ਦਹਿਸ਼ਤਗਰਦੀ ਲਈ ਜਿਹੜੇ ਨੇ ਇਸ ਦੇ ਵਿੱਚ ਲੜਿੰਦੇ ਨੇ, ਔਰ ਇਹ ਸਾਡੇ ਹਵਾਲੇ ਕੈਨੇਡਾ 'ਚ ਔਰ ਦੂਜੇ ਤੀਜੇ 'ਚ ਕਰ ਰਹੇ ਨੇ। ਪਰ ਇਸ ਸਾਰੇ ਨੂੰ, ਕਿਉਂਕਿ ਸਿੱਖਸ ਫਾਰ ਜਸਟਿਸ ਦੀ ਮੁਹਿੰਮ ਨੂੰ ਤੁਸੀਂ ਦਹਿਸ਼ਤਗਰਦੀ ਦੇ ਖਾਤੇ 'ਚ ਤਾਂ ਪਾ ਨਹੀਂ ਸੀ ਸਕਦੇ, ਉਹਨਾਂ ਨੇ ਇਸ ਗੱਲ ਨੂੰ ਪਹਿਲਾਂ ਯਕੀਨੀ ਬਣਾਇਆ ਕਿ 2017 'ਚ ਸਿੱਖਸ ਫਾਰ ਜਸਟਿਸ ਨੂੰ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਵਿਦਨ ਇੰਡੀਆ, ਔਰ ਇਧਰਲੇ ਉਧਰਲੇ ਕੇਸ, ਦੂਜੇ ਤੀਜੇ ਪ੍ਰਾਪਰਟੀਜ਼ ਕੁਰਕ ਕਰਨ ਦੀ ਗੱਲ, ਜਿਸ ਕੋਲੋਂ ਕੋਈ ਰੈਫਰੈਂਡਮ 2020 ਦਾ ਬੈਨਰ ਵੀ ਮਿਲਿਆ, ਉਸ ਨੂੰ ਵੀ ਜਿਹੜਾ ਉਹਦੇ ਤੇ ਵੀ ਸੈਡੀਸ਼ਨ, UAPA ਦੂਜਾ ਤੀਜਾ ਲਾਇਆ। ਪਰ ਇਸ ਸਭ ਦੇ ਬਾਵਜੂਦ, ਔਰ ਫਿਰ ਮੈਂ ਇਸ ਗੱਲ ਕਰਨ ਤੋਂ ਪਹਿਲਾਂ ਤੁਸੀਂ ਕਿਹਾ ਕਿ NIA ਦੀ ਜਿਹੜੀ ਹੈ 3 ਮੈਂਬਰੀ ਟੀਮ 4 ਰੋਜ਼ਾ ਦੌਰੇ ਤੇ, ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ ਇੱਕ ਇਹਨਾਂ ਦਾ ਟੁਚਾ CBC ਦਾ ਜਰਨਲਿਸਟ ਟੈਰੀ ਮਿਲਵਾਸਕੀ, ਜਿਸ ਤੋਂ ਲਗਾਤਾਰ ਇਹ ਨੈਗੇਟਿਵਿਟੀ ਕਰਵਾਉਂਦੇ ਰਹੇ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਖਿਲਾਫ ਵੀ, ਪਹਿਲਾਂ ਉਸ ਤੋਂ ਪਹਿਲਾਂ ਖਾਲਿਸਤਾਨ ਦੇ, ਔਰ ਸਾਰੀ ਮੂਵਮੈਂਟ ਪੇਡ ਬੰਦਾ ਹੈ ਇਹਨਾਂ ਦਾ, ਔਰ ਉਹਨੇ ਬਿਲਕੁਲ ਇਸ ਕਿਸਮ ਦਾ ਇੱਕ ਪ੍ਰੋਜੈਕਟ ਜਿਹੜਾ ਉਹਦੇ ਥੱਲੇ ਉਹਨੇ ਆਪਣਾ ਸਿੱਖਸ ਫਾਰ ਜਸਟਿਸ ਨੂੰ ਵੀ, ਔਰ ਉਹਨਾਂ ਦੀ ਸਾਰੀ ਰੈਫਰੈਂਡਮ 2020 ਕੈਂਪੇਨ ਨੂੰ ਪਾਕਿਸਤਾਨ ਦੇ ਖਾਤੇ 'ਚ ਪਾ ਕੇ ਪਾਕਿਸਤਾਨ ਸਪਾਂਸਰਡ ਦੱਸਿਆ, ਔਰ ਉਹਦਾ ਉਹਨੇ ਨਾ ਹੀ ਜਿਹੜੀ ਰਿਪੋਰਟ ਉਹਨੇ ਲਿਖੀ ਉਹਦਾ ਨਾਂ ਹੀ ਰੱਖਿਆ ਖਾਲਿਸਤਾਨ ਏ ਪ੍ਰੋਜੈਕਟ ਆਫ ਪਾਕਿਸਤਾਨ। ਸੋ ਸਿੱਖਸ ਫਾਰ ਜਸਟਿਸ ਉਹਨੂੰ ਕੋਰਟ 'ਚ ਲੈ ਗਏ, ਉਹਦੇ ਡਿਫੇਮੇਸ਼ਨ ਔਰ ਵੱਡਾ ਅਮਾਉਂਟ, ਇਹਨੇ $500,000 ਮਿਲੀਅਨ ਇਹ ਦੂਜੇ ਉਹਦੇ ਕਲੌਜ਼ਸ ਨੇ ਕਿ ਭਾਈ ਆ ਇਹਨੇ ਕੀਤਾ, ਔਰ ਹੁਣ ਜਿਹੜਾ ਐਨ ਇਸ ਮੌਕੇ ਦੇ ਉੱਤੇ ਇਹਨਾਂ ਦੇ ਮੂੰਹ ਤੇ ਚਪੇੜ ਵੀ ਵੱਜੀ ਹੈ। ਇਹਨਾਂ ਦੀ NSA ਟੀਮ ਜਿਹੜੀ ਆ ਕੇ ਹੁਣ ਕੈਨੇਡਾ 'ਚ ਬੈਠੀ ਹੈ, ਔਰ ਹੁਣ ਤਾਂ ਉਹਨਾਂ ਨੇ ਖੁੱਲ੍ਹ ਕੇ ਹੀ ਕਹਿ ਦਿੱਤਾ ਹੈ ਕਿ ਜੀ ਸਾਡੀ ਮੰਗ ਹੈ ਕਿ ਕੈਨੇਡਾ ਜਿਹੜਾ ਉਹ ਸਿੱਖਸ ਫਾਰ ਜਸਟਿਸ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਐਲਾਨੇ। ਲੇਕਿਨ ਇਹ ਉਹਨਾਂ ਦਾ ਹੀ ਟੁਚਾ, ਇਹ ਜਿਹੜਾ ਟੈਰੀ ਮਿਲਵੈਸਕੀ
ਜਿਹਨੇ ਇਹ ਪ੍ਰੋਜੈਕਟ ਖਾਲਿਸਤਾਨ ਇਹ ਪ੍ਰੋਜੈਕਟ ਆਫ ਪਾਕਿਸਤਾਨ ਨਾਂ ਦੀ ਰਿਪੋਰਟ ਕੱਢੀ। ਇਸ ਨੂੰ ਜਿਹੜਾ ਹੈ ਉਹ ਸਿੱਖਸ ਫਾਰ ਜਸਟਿਸ ਸੁਪੀਰੀਅਰ ਕੋਰਟ ਆਫ ontario ਚ ਲੈ ਗਏ ਔਰ ਸੁਪੀਰੀਅਰ ਕੋਰਟ ਆਫ ontario ਦੀ ਜਿਹੜੀ ਪਹਿਲਾ ਸਟੈਪ ਵਿਕਟਰੀ ਹੈ ਔਰ ਮੈਂ ਸਮਝਦਾ ਵੀ ਇਹ ਵੀ ਇੱਕ ਯੂਨੀਕ ਵਿਕਟਰੀ ਹੈ ਸਿੱਖਸ ਫਾਰ ਜਸਟਿਸ ਦੀ। ਉਹਦੇ ਵਿੱਚ ਇਹ ਤਾਂ ਇਹ ਚਾਹੁੰਦੇ ਸੀ ਕਿ ਜੀ ਇਹ ਕੇਸ ਹੀ ਨਹੀਂ ਬਣਦਾ, ਇਹ ਤਾਂ ਸਾਡਾ ਅਸੀਂ ਮੀਡੀਆ ਮੈਨ ਹੈ, ਫਰੀडम ਆਫ ਐਕਸਪ੍ਰੈਸ਼ਨ ਇਧਰ ਉਧਰ, ਲੇਕਿਨ ਜਿਹੜਾ ਸੁਪੀਰੀਅਰ ਕੋਰਟ ਆਫ ontario ਨੇ ਇਹ ਕਿਹਾ ਕਿ ਭਈ ਇਹ ਜਿਹੜਾ ਤੂੰ ਆਨਸਰੇਬਲ ਹੈ, ਅੱਗੋਂ ਤੋਂ ਜਿਹੜਾ ਇਹ ਟ੍ਰਾਇਲ 'ਚ ਜਾਏਗਾ ਕੇਸ ਔਰ ਇਹ ਜਿੰਨੀਆਂ ਲੀਗਲ ਕਾਜ਼ ਸੀ ਇਸ ਦੀਆਂ ਉਹਨਾਂ ਨੇ ਇਸ ਟੈਰੀ ਮਿਲਵੈਸਕੀ ਦੇ ਉੱਤੇ ਪਾਈਆਂ ਕਿ ਭਈ ਪੇ ਦਾ ਫੀ ਔਰ ਇਸ ਦੇ ਨਾਲ ਉਹਨਾਂ ਨੇ ਅੱਗੇ ਪੂਰਾ ਕਿ ਵੀ ਉਹਨਾਂ ਨੇ ਕਿਉਂ ਔਰ ਇਹਦੇ ਤੇ ਆਰਗੂਮੈਂਟ ਹੋਈ ਜਦੋਂ ਇਹਨੂੰ ਕ੍ਰਾਸ ਐਗਜ਼ਾਮਿਨ ਕੀਤਾ ਗਿਆ ਟੈਰੀ ਮਿਲਵੈਸਕੀ ਨੂੰ, ਇਹਨੂੰ ਪਤਾ ਹੈ, ਉਹਨੇ ਕਿਹਾ ਵੀ ਤੇਰੇ ਕੋਲ ਕੀ ਸਬੂਤ ਨੇ, ਪਾਕਿਸਤਾਨ ਸਪਾਂਸਰ ਕਰਦਾ ਹੈ, ਕੀ ਸਬੂਤ ਹੈ, ਉਹਨਾਂ ਦੇ ਨਾਲ ਸਭ ਕੁਝ ਵੀ ਨਹੀਂ ਸੀ ਔਰ ਜ਼ਾਹਰ ਹੈ ਕਿ ਵੀ ਇਹ ਜੋ ਉਹਨਾਂ ਦੀ ਉੱਥੇ ਬੈਠੀ ਰਾਹ ਵਾਲੇ ਲਿਖ ਕੇ ਦਿੰਦੇ ਨੇ, ਜਿਵੇਂ ਇੱਥੇ ਉਹ ਹਡਸਨ ਇੰਸਟੀਚਿਊਟ ਵਾਲਿਆਂ ਨੇ ਆਪਣੀ ਜਿਹੜੀ ਰਿਪੋਰਟ ਕੱਢ ਕੇ ਜਦੋਂ ਐਨ ਮੋਦੀ ਨੇ ਇੱਥੇ ਆਉਣਾ ਸੀ ਤੇ ਉਹਦੇ ਚੋਂ ਸਾਰਿਆਂ ਨੂੰ ਹੀ ਜਿਹੜਾ ਉਹ ਪਾਕਿਸਤਾਨ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਸੋ ਇੱਥੋਂ ਵਾਲੀ ਉਹਦਾ ਸੈਕੰਡ ਐਡੀਸ਼ਨ ਹੀ ਸੀ ਜੋ ਇਹਨੇ ਖਾਲਿਸਤਾਨ ਇਹ ਪ੍ਰੋਜੈਕਟ ਆਫ ਪਾਕਿਸਤਾਨ ਸੀ। ਸੋ ਅਸੀਂ ਸਮਝਦੇ ਹਾਂ ਕਿ ਇਹ ਯੂਨੀਕ ਵਿਕਟਰੀ ਹੈ ਔਰ ਇਹ ਈਵਨ ਮੀਡੀਆ 'ਚ ਵੀ ਇਹ ਨਿਊਜ਼ ਮੈਂ ਦੇਖ ਰਿਹਾ ਸੀ ਦਾ ਨਿਊਜ਼ ਦੀ ਖਬਰ ਹੀ ਹੈ, ਐਲੀਗੇਸ਼ਨਸ ਆਫ ਪਾਕ ਬੈਕਿੰਗ ਸਿੱਖਸ ਫਾਰ ਜਸਟਿਸ ਵਿਨਸ ਡਿਫੇਮੇਸ਼ਨ ਕੇਸ ਇਨ ਕੈਨੇਡਾ। ਸੋ ਇਹ ਫਸਟ ਵਿਕਟਰੀ ਹੈ, ਜ਼ਾਹਰ ਹੈ ਕਿ ਅੱਗੋਂ ਟ੍ਰਾਇਲ 'ਚ ਜਾਏਗਾ ਔਰ ਉਹਨਾਂ ਦੇ ਕੋਲ ਹੈ ਹੀ ਝੂਠ, ਇਹਦੇ 'ਚ ਵੀ ਉਹ ਮੂੰਹ ਦਿਖਾਣਗੇ, ਹਾਰਨਗੇ। ਹੁਣ ਇਸ ਸਾਰੇ ਦੇ ਚੱਲਦੇ ਆ ਉਹਨਾਂ ਨੂੰ ਸ਼ਾਇਦ ਇਹ ਆਸ ਨਹੀਂ ਸੀ ਕਿ ਐਨ ਔਰ ਬਣਾਇਆ ਇਹ ਕਿ ਜੀ ਕੈਨੇਡਾ ਦੀ ਰਾਇਲ ਕੈਨੇਡੀਅਨ ਮਿਲਟਰੀ ਪੁਲਿਸ ਨੇ ਆਰਸੀਐਮਪੀ ਨੇ ਕੈਨੇਡੀਅਨ ਆਰਸੀਐਮਪੀ ਨੇ ਇਨਵਾਈਟ ਕੀਤਾ ਇੰਡੀਅਨ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ। ਹੁਣ NIA ਉਹ ਇਸ ਵੇਲੇ ਮੋਸਟ ਡਰੈਡਡ, ਹੁਣ ਤਾਂ CBI ਜਾਂ ਦੂਜੀਆਂ ਤਾਂ ਪਿੱਛੇ ਰਹਿ ਗਈਆਂ, ਇੱਕ ਸਪੈਸ਼ਲ ਜਿਹਦੇ 'ਚ ਕਿ ਜਿਹੜਾ ਲਾ ਐਂਡ ਆਰਡਰ ਸਟੇਟ ਦਾ ਵਿਸ਼ਾ ਸੀ, ਅੱਗੇ ਸਟੇਟ ਡਿਸਾਈਡ ਕਰਦੀ ਸੀ ਕਿ ਜੀ ਕਿਹੜਾ ਕੇਸ ਅਸੀਂ CBI ਨੂੰ ਦੇਣਾ ਹੈ, ਸੈਂਟਰਲ ਇਨਵੈਸਟੀਗੇਸ਼ਨ ਨੂੰ। NIA ਦੀ ਜੁਰਿਸਡਿਕਸ਼ਨ ਇੰਨੀ ਹੈਗੀ ਹੈ ਕਿ ਉਹਦੇ 'ਚ ਸਟੇਟ ਦੀ ਇਨਵੋਲਵਮੈਂਟ ਦੀ ਲੋੜ ਇਹਨੂੰ ਕਹਿੰਦੇ ਜੀ ਇਹ ਤਾਂ ਟੈਰਰਿਜ਼ਮ ਨਾਲ ਸੰਬੰਧਿਤ ਹੈ ਔਰ ਇਹ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਹੈ ਔਰ ਇਹਨੂੰ ਜਿਹੜਾ ਹੈ ਸਿੱਧਾ NIA ਕਰੇਗਾ। ਸੋ ਇਸੇ ਹੀ NIA ਦੇ ਥੱਲੇ ਅਸੀਂ ਜੱਗੀ ਜੌਲ 3 ਸਾਲ ਤੋਂ ਜ਼ਿਆਦਾ ਹੋ ਗਿਆ ਉਹ ਰੁਲ ਰਿਹਾ, ਬ੍ਰਿਟਿਸ਼ ਸਿਟੀਜ਼ਨ ਹੈ ਔਰ ਉੱਥੇ NIA ਇਨਵੋਲਵ ਹੈ। ਹੋਰ ਕਿੰਨੇ ਕੇਸ NIA ਨੇ ਪੰਜਾਬ ਦੇ ਵਿੱਚ, ਕਸ਼ਮੀਰ 'ਚ ਜਿੱਥੇ ਉਹਨਾਂ ਨੂੰ ਕੋਈ ਨਹੀਂ ਹੁੰਦਾ NIA ਇਨਵੋਲਵ ਕਰ ਦਿਓ, ਦਹਿਸ਼ਤਗਰਦੀ ਕਰ ਦਿਓ। ਹੁਣ ਇਸ ਮਾਮਲੇ 'ਚ NIA ਦੀ ਟੀਮ ਜਿਹੜੀ ਹੈ ਉਹ 4 ਰੋਜ਼ਾ ਦੌਰੇ ਦੇ ਉੱਤੇ ਆਈ ਹੋਈ ਹੈ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਖਾਸ ਤੌਰ ਤੇ ਜਦੋਂ ਹੁਣ ਤੁਸੀਂ ਇਹਨਾਂ ਦਾ ਦੇਖੋ ਕਿ ਵੀ ਕਿਵੇਂ ਸਰਕਾਰਾਂ ਦੇ ਕੰਮ ਕਰਨ ਦੇ ਢੰਗ ਨੇ, ਪਹਿਲਾਂ ਇੰਡੀਅਨ ਮੀਡੀਆ 'ਚ ਖਬਰ ਪਲਾਂਟ ਕਰਵਾਈ ਕਿ ਭਾਈ ਇਹ ਹੈ ਜਾ ਰਹੇ ਨੇ RCMP ਨੇ, ਫਿਰ ਇੰਡੀਅਨ ਹਾਈ ਕਮਿਸ਼ਨ ਨੇ ਆਪਣੀ ਸਟੇਟਮੈਂਟ ਕਿ ਜੀ ਦਹਿਸ਼ਤਗਰਦੀ ਔਰ ਇਹ ਟੀਮ ਇਹ ਕਰੇਗੀ ਉਹ ਕਰੇਗੀ, ਫਿਰ ਆ ਗਿਆ ਜੀ ਇਹ ਉਹਨਾਂ ਨੇ ਮੰਗ ਕੀਤੀ NIA ਨੇ ਕੈਨੇਡਾ ਤੋਂ ਕਿ ਜਿਹੜਾ ਇਹਨੂੰ ਸਿੱਖਸ ਫਾਰ ਜਸਟਿਸ ਨੂੰ ਤੁਸੀਂ ਦਹਿਸ਼ਤਗਰਦ ਤਨਜ਼ੀਮ ਐਲਾਨੋ, ਆਰਗੇਨਾਈਜੇਸ਼ਨ ਐਲਾਨੋ। ਪਹਿਲਾਂ ਤਾਂ ਇਹਨਾਂ ਦੀ ਖਬਰ ਆਂਦੀ ਹੈ, ਤੁਸੀਂ ਦੇਖਦੇ ਹੋ 6 ਨਵੰਬਰ ਦੇ ਹਵਾਲੇ ਨਾਲ, NIA ਟੀਮ ਇਨ ਕੈਨੇਡਾ ਟੂ ਇਨਵੈਸਟੀਗੇਟ pro Khalistan groups, their funding. Besides Canada, the probe agency is also looking to dig out funding routes in UK, US, Australia, France and Germany. ਹੁਣ ਇਹੀ ਮੁਲਕ ਨੇ ਜਿਨ੍ਹਾਂ ਦੇ ਵਿੱਚ ਐਕਟੀਵਿਟੀ ਫੁੱਲ ਹੈ ਔਰ ਉਹਨਾਂ ਨੇ ਇਹ ਤਲਵਾਰ ਲਟਕਾ ਦਿੱਤੀ। ਉਹਨਾਂ ਨੇ ਕਿਹਾ ਜੀ ਇਹ ਪ੍ਰੋ ਖਾਲਿਸਤਾਨ 3 ਮੈਂਬਰ ਟੀਮ ਉਹਨਾਂ ਦੀ ਜਿਹੜੀ ਆਈ ਹੋਈ ਹੈ ਔਰ ਇਹ ਸਾਰੇ ਦੇ ਨਾਲ ਜੋੜ ਕੇ ਫਿਰ ਉਹਨਾਂ ਨੇ ਕਿਹਾ ਕਿ ਡਿਊਰਿੰਗ ਇਟਸ 4-day ਵਿਜ਼ਿਟ the team led by an inspector general rank officer, IG rank ਦਾ ਬੰਦਾ ਉਹਨੂੰ ਹੈਡ ਕਰ ਰਿਹਾ, would discuss with Canadian authorities the findings of its probe against such groups, Sikhs for Justice ਔਰ ਦੂਸਰੀਆਂ militant organizations ਦੇ ਨਾਂ ਨੇ ਕਿ ਜੀ ਇਹਨਾਂ ਦੇ ਨਾਂ ਦਿੱਤੇ ਜਾਣਗੇ। ਫਿਰ ਉਹਨਾਂ ਨੇ ਕਿਹਾ ਜੀ ਕਿ ਇਹ ਅਸੀਂ ਜਿਹੜੀ ਮਿਊਚੁਅਲ ਲੀਗਲ ਅਸਿਸਟੈਂਸ ਟ੍ਰੀਟੀ ਸਾਈਨ ਕੀਤੀ ਹੋਈ ਹੈ ਦੋਨੋਂ ਮੁਲਕਾਂ ਦੀ ਕਿ ਸ਼ੇਅਰ ਕਰਨੀ ਹੈ ਇਨਫੋਰਮੇਸ਼ਨ ਇੱਕ ਦੂਜੇ ਦੇ ਨਾਲ, ਐਂਟੀ-ਇੰਡੀਆ ਐਕਟੀਵਿਟੀਜ਼, ਉਹ ਜਿਹੜਾ ਅਸੀਂ ਦੱਸਾਂਗੇ ਇਹਨਾਂ ਨੂੰ ਕਿ ਕਿਵੇਂ ਕਿ ਵੀ ਉਹ ਜਿਹੜੀ ਟੀਮ ਆਈ ਹੈ that is equipped with details of funding routes from UK, US, Australia, France and Germany, ਕਿ ਉਹਨਾਂ ਦੇ ਕੋਲ ਸਬੂਤ ਨੇ ਕਿ ਕਿਵੇਂ ਇੱਥੋਂ ਫੰਡਿੰਗ ਹੋਈ ਹੈ
और इत्थों जा रही है। और इस सारे दे नाल क्योंकि किसान मोर्चे दे चलदे हैं, तुसीं देखो कि भी अगे तां ब्लैक लिस्ट उन्हां दी सी ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਸੀ ਜਾਂ ਕੋਈ ਪ੍ਰੋਟੈਸਟ ਸ਼ਾਮਲ ਹੁੰਦੇ ਸੀ। ਹੁਣ ਤਾਂ ਦਰਸ਼ਨ ਸਿੰਘ ਧਾਲੀਵਾਲ ਵਰਗਾ ਇਹਨਾਂ ਦਾ ਟੁੱਚਾ, ਉਹਨੂੰ 5 ਘੰਟੇ ਬਿਠਾ ਕੇ ਵਾਪਸ ਮੋੜਤਾ ਜੀ, ਕਿਸਾਨਾਂ ਨੂੰ ਲੰਗਰ ਖਵਾਇਆ। ਸੋ ਉਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਵੀ ਸਿੱਧਾ ਇਹਨਾਂ ਦਾ ਬਾਹਰਲੇ ਮੁਲਕਾਂ ਦੇ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਹੈ, ਤੇ ਉਸ ਦਾ ਇਹ ਸਬੂਤ ਹੈ ਕਿ ਹੁਣ ਤਾਂ ਪਾਣੀ ਇਹੀ ਨਹੀਂ ਕਿ ਬਈ ਪੁਲ ਦੇ ਹੇਠਾਂ ਪੁਲ ਦੇ ਉੱਤੋਂ ਦੀ ਵਗਣਾ ਸ਼ੁਰੂ ਹੋ ਗਿਆ। ਔਰ ਇਸ ਗੱਲ ਨੂੰ ਇਹ ਕਰਨ ਤੋਂ ਬਾਅਦ ਇਹ ਅਸੀਂ 6 ਨਵੰਬਰ ਦੀ ਡੇਟ ਲਾਈਨ ਦੀ ਨਿਊਜ਼ ਦੇਖਦੇ ਹਾਂ। ਡੇਟ ਲਾਈਨ ਜਿਹੜੀ ਹੈ ਉਹ ਨਿਊ ਦਿੱਲੀ ਹੈ। ਫਿਰ ਨਿਊ ਦਿੱਲੀ ਦੀ ਡੇਟ ਲਾਈਨ ਨਵੰਬਰ 8 ਦੇਖਦੇ ਹਾਂ, ਡਿਕਲੇਅਰ ਸਿੱਖਸ ਫॉर ਜਸਟਿਸ ਟੈਰਰ ਆਊਟਫਿਟ NIA ਟੂ ਕੈਨੇਡੀਅਨ ਗਵਰਨਮੈਂਟ। ਉਹਨਾਂ ਨੇ ਕਿਹਾ ਕਿ ਮੰਗ ਕੀਤੀ ਹੈ ਕਿ ਜੀ ਇਹਨਾਂ ਨੂੰ ਇਹ ਜਿਹੜਾ ਉਹ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰੋ। ਔਰ ਇੱਕ ਸੀਨੀਅਰ ਆਫੀਸ਼ੀਅਲ ਕਹਿ ਰਿਹਾ a formal request to this effect has been made during NIA's team's visit to Canada ਕਿ ਜੀ ਅਸੀਂ ਆਲਰੇਡੀ ਜਿਹੜੀ ਹੈ ਮਿਊਚੁਅਲ ਲੀਗਲ ਅਸਿਸਟੈਂਸ ਟ੍ਰੀਟੀ ਦੇ ਥੱਲੇ ਇਹ ਮੰਗ ਕੀਤੀ ਹੈ ਕਿ ਵੀ ਇਹਨਾਂ ਨੂੰ ਜਿਹੜਾ ਹੈ ਉਹ ਦਹਿਸ਼ਤਗਰਦ ਐਲਾਨਿਆ ਜਾਏ। ਹੁਣ ਇਸ ਸਾਰੇ ਦੇ ਉੱਤੇ ਕਿਉਂਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਇਹ ਫਾਈਟ ਪਹਿਲਾਂ ਵੀ ਲੜੀ ਜਦੋਂ ਕਿ ਇਹ ਟੈਰੀ ਦੇ ਖਿਲਾਫ ਇਹਨੇ WSO ਨੂੰ ਵੀ ਔਰ ਕੀਤਾ ਸੀ, ਲਾ ਸੂਟ ਕੀਤਾ ਸੀ। ਲੇਕਿਨ ਮੈਂ ਸਮਝਦਾ ਹਾਂ ਕਿ ਵੀ ਇਹਨਾਂ ਨੇ ਵੀ ਟਾਈਮਲੀ ਸਟੇਟਮੈਂਟ, ਭਾਵੇਂ ਕਿ ਇਹਦੇ 'ਚ ਕੋਈ ਕਿਸੇ ਆਰਗੇਨਾਈਜੇਸ਼ਨ ਜਾਂ ਖਾਲਿਸਤਾਨ ਦਾ ਨਾਂ ਤਾਂ ਨਹੀਂ ਹੈ, ਲੇਕਿਨ ਉਹਨਾਂ ਨੇ ਕੈਨੇਡਾ ਗਵਰਨਮੈਂਟ ਨੂੰ ਇਹ ਕਿਹਾ ਕਿ ਵੀ WSO ਐਕਸਪ੍ਰੈਸਿਸ ਕੰਸਰਨ ਰਿਗਾਰਡਿੰਗ ਇੰਡੀਅਨ NIA ਵਿਜ਼ਿਟ ਟੂ ਕੈਨੇਡਾ। ਉਹਨਾਂ ਨੇ ਆਪਣੀ ਚਿੰਤਾ ਦਾ ਇਜ਼ਹਾਰ ਕੀਤਾ ਔਰ ਉਹਨਾਂ ਨੇ ਜਿਹੜਾ ਆਨਰੇਬਲ ਮਾਰਕੋ EL ਮੈਨੋਂਡਿਸ MP ਮਿਨਿਸਟਰ ਆਫ ਪਬਲਿਕ ਸੇਫਟੀ ਐਂਡ ਐਮਰਜੈਂਸੀ ਪ੍ਰੀਪੇਅਰਡਨੈਸ ਉਸ ਨੂੰ ਇਹ ਐਡਰੈਸ ਕੀਤਾ ਔਰ ਉਹਦੇ 'ਚ ਉਹਨਾਂ ਨੇ ਸਬੂਤਾਂ ਦੇ ਨਾਲ ਇਹ ਕਿਹਾ ਕਿ ਵੀ ਇਹ ਜਿਹੜੀ ਹਾਈ ਲੈਵਲ ਸੋ ਕਾਲ ਟੀਮ ਆਈ ਹੈ ਇਹ ਸਾਡੇ ਮਾਮਲਿਆਂ 'ਚ ਇੱਕ ਇੰਟਰਫੀਰੈਂਸ ਵਾਂਗ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਕਿਵੇਂ ਉਹਨਾਂ ਨੇ ਇਹਨੂੰ ਵਾਈਡਲੀ ਕਵਰ ਕੀਤਾ, ਇੰਡੀਅਨ ਮੀਡੀਆ ਨੇ ਇਹ ਨਿਊਜ਼ ਪਹਿਲਾਂ ਉਹਨਾਂ ਦੇ ਵਿੱਚ ਲਾਈ ਗਈ। ਔਰ ਇਹ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਸ ਤੋਂ ਪਹਿਲਾਂ ਸਤੰਬਰ 2017 ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਵੀ ਜਿਹੜੀ ਇੱਥੇ ਕੋਈ ਵੀ ਇਨਫੋਰਮੇਸ਼ਨ ਜਿਹੜੀਆਂ ਇਹਨਾਂ ਦੀਆਂ ਏਜੰਸੀਜ਼ ਇੱਥੋਂ ਦੇ ਸਿੱਖ ਵਸਿੰਦਿਆਂ ਸੰਬੰਧੀ ਉਹਨਾਂ ਨੂੰ ਦਿੰਦੀਆਂ ਨੇ, ਦਾ ਡਿਸਕਲੋਜ਼ਰ ਆਫ ਇਨਫੋਰਮੇਸ਼ਨ that would result in a substantial risk of mistreatment of an individual by a foreign entity। ਉੱਥੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਇੱਥੇ ਰਹਿੰਦਿਆਂ ਦੇ ਉਹਨਾਂ ਦੀ ਹਰਾਸਮੈਂਟ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਦਾ ਮੇਕਿੰਗ ਆਫ ਰਿਕੁਐਸਟ ਫॉर ਇਨਫੋਰਮੇਸ਼ਨ that would result in a substantial risk of mistreatment of an individual by a foreign entity। ਜਦੋਂ ਕੋਈ ਜਾਂਦਾ ਹੈ ਉਹਨਾਂ ਦੇ ਨਾਲ ਬਾਹਰ ਜੋ ਜੱਗੀ ਜੌਲ ਦੇ ਨਾਲ ਸਲੂਕ ਕੀਤਾ ਹੈ। ਔਰ ਇਸੇ ਤਰ੍ਹਾਂ ਜਿਹੜੀ ਹੈ ਦੂਸਰਿਆਂ ਦੇ ਨਾਲ ਕੀ ਹੁੰਦਾ ਹੈ। ਔਰ ਫਿਰ ਉਹਨਾਂ ਨੇ ਵੇਰਵਾ ਦਿੱਤਾ ਕਿ ਜਿਹੜੀ NIA ਦੇ ਨਾਲ RCMP ਗੱਲ ਕਰ ਰਹੀ ਹੈ, ਐਲੀਗੇਸ਼ਨਸ ਆਫ ਟਾਰਚਰ ਵਾਈਲ ਇਨ NIA ਕਸਟਡੀ। ਉਹਨਾਂ ਨੇ ਕੇਸ ਵਾਈਜ਼ ਦਿੱਤਾ ਹੈ ਕਿ ਕਿਵੇਂ ਜਿਹੜਾ ਇਹ ਟਾਰਚਰ ਕੀਤਾ ਇਹਨਾਂ ਨੇ ਆਪਣੀ ਕਸਟਡੀ 'ਚ। 31 ਸਾਲਾ ਸਿੱਖ ਜਗਰਾਜ ਸਿੰਘ ਦੇ ਕੇਸ ਦਾ ਜ਼ਿਕਰ ਹੈ ਕਿ ਉਹਨੇ ਕਿਰਪਾਨ ਪਾਈ ਹੋਈ ਸੀ, ਫਿਰ ਉਹਨੂੰ ਟਾਰਚਰ ਕੀਤਾ ਗਿਆ। ਲਾਇਰਸ ਡਿਨਾਈਡ ਐਕਸੈਸ ਡਿਊਰਿੰਗ ਇੰਟਰੋਗੇਸ਼ਨ ਕਿ ਮਾਰਚ 2021 ਦੇ ਵਿੱਚ ਮੁੰਬਈ ਦੇ ਵਿੱਚ ਜਿਹੜਾ ਹੈ ਉਹ ਇੱਕ ਫੜਿਆ ਜਾਂਦਾ ਜਿਸ ਨੂੰ ਇਵਨ ਲਾਇਰਸ ਦੀ ਐਕਸੈਸ ਨਹੀਂ ਦਿੱਤੀ ਜਾਂਦੀ। UN ਰਾਈਟਸ ਬਾਡੀ ਸੀਕ ਰਿਸਪੌਂਸ ਔਨ NIA ਥ੍ਰੈਟਸ ਕਿ ਈਵਨ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਬਾਡੀ ਹੈ ਉਹਨਾਂ ਨੇ ਵੀ ਕਸ਼ਮੀਰ ਦੇ ਮੁੱਦੇ ਤੇ ਇਹ ਕਿਹਾ ਸੀ ਕਿ NIA ਅੱਗੋਂ ਥ੍ਰੈਟ ਕਰਦੀ ਹੈ, ਉਸ ਬਾਰੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਸਾਈਮਲਟੇਨੀਅਸ ਰੇਡਸ ਔਨ ਐਕਟਿਵਿਸਟ ਜਰਨਲਿਸਟ ਐਂਡ NGOs ਕਿ ਇਹ NIA ਨੂੰ ਹਿੰਦੂਤਵਾਦ ਦੀ ਐਕਸਟ੍ਰੀਮ ਰਾਈਟ ਵਿੰਗ ਗਵਰਨਮੈਂਟ ਜਿਹੜੇ ਜਰਨਲਿਸਟ ਨੇ, ਆਜ਼ਾਦਾਨਾ NGOs ਨੇ ਔਰ ਪੋਲੀਟੀਕਲ ਐਕਟਿਵਿਸਟ ਨੇ ਉਹਨਾਂ ਨੂੰ ਸਾਇਲੈਂਟ ਕਰਨ ਦੇ ਲਈ ਵਰਤਦੀ ਹੈ। ਫਿਰ ਉਹਨਾਂ ਨੇ ਖਾਸ ਤੌਰ ਤੇ ਜਿਹੜਾ 3 ਸਿੱਖ ਨੌਜਵਾਨ ਜਿਨ੍ਹਾਂ ਨੂੰ UK ਤੋਂ ਐਕਸਟ੍ਰਾਡਾਈਟ ਕਰਕੇ ਉਹ ਇੰਡੀਆ ਲਿਜਾਣਾ ਚਾਹੁੰਦੇ ਸੀ, 11 ਸਾਲ ਉਹਨਾਂ ਦੇ ਉੱਤੇ ਕੇਸ ਚੱਲਿਆ ਜੇ ਪਿਛਲੇ ਕੁਝ ਹਫ਼ਤੇ ਪਹਿਲਾਂ ਹੀ ਉਹਨਾਂ ਨੂੰ ਇਕਵਿਟ ਕੀਤਾ ਗਿਆ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਸ ਕੇਸ ਦੇ ਵਿੱਚ ਜਿਹੜਾ ਉਹਨਾਂ ਦਾ ਮੇਨ ਆਫੀਸ਼ੀਅਲ ਵਕੀਲ ਸੀ ਦਾ ਕੇਸ ਅਗੇਂਸਟ them had been ongoing since 2011, ਪਰ ਜੱਜ ਨੇ ਆਪਣੇ ਫੈਸਲੇ ਦੇ ਵਿੱਚ ਵੀ ਕਿਹਾ ਵੀ ਇਹਨਾਂ ਦੀ ਇੰਡੀਅਨ ਗਵਰਨਮੈਂਟ ਨੇ ਜੋ ਐਵੀਡੈਂਸ ਬਿਲਕੁਲ ਝੂਠੇ ਸੀ ਔਰ ਕਨਕੌਕਟਡ ਸੀ। ਔਰ 11 ਸਾਲ ਇਹ ਉਹ ਵੀ NIA ਕੇਸ NIA ਲਿਜਾਣਾ ਚਾਹੁੰਦੀ ਸੀ। ਔਰ ਇਸ ਕਨਕਲੂਜਨ 'ਚ ਉਹਨਾਂ ਨੇ ਕਿਹਾ ਇਸ ਲੈਟਰ ਦੇ ਵਿੱਚ, India under current Hindutva inspired BJP government has sent an alarming shift
ਟੁਵਰਡਸ ਅਥਾਰਟੇਰੀਅਨਿਜ਼ਮ ਕਿ ਇਹ ਬਿਲਕੁਲ ਉਸ ਕਿਸਮ ਦਾ ਜਿਹੜਾ ਹੈ ਉਹ ਇੱਕ ਪੁਰਖੀ ਰਾਜ ਕਾਇਮ ਕਰ ਰਹੇ ਨੇ। ਲੈਜਿਟਿਮੇਟ ਕ੍ਰਿਟਿਸਿਜ਼ਮ ਆਫ ਦਾ ਸਟੇਟ ਐਂਡ ਡਾਈਸੈਂਟ ਇਜ਼ ਨਾਓ ਰੈਗੂਲਰਲੀ ਲੇਬਲਡ extremist and anti-national. Indian security and intelligence agencies are being used to crack down on those exercising basic democratic freedoms such as freedom of expression. ਕਿ ਇਹ ਜਿਹੜੇ ਲੋਕ ਆਜ਼ਾਦੀ ਨਾਲ ਗੱਲ ਕਹਿਣੀ ਚਾਹੁੰਦੇ ਨੇ ਉਹਨੂੰ ਦਬਾਉਣ ਲਈ NIA ਨੂੰ ਔਰ ਦੂਸਰੇ ਨੂੰ ਵਰਤ ਰਹੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ we are concerned that NIA will attempt to target and silence Canadian Sikhs and Kashmiris with investigations and extradition requests through their increased collaboration with Canadian law enforcement agencies. ਕਿ ਜਿਹੜੀਆਂ ਵਿੱਚ ਵੜ ਰਹੇ ਨੇ ਆ ਕੇ ਇਹ ਜਿਹੜੇ ਇੱਥੇ ਖਾਲਿਸਤਾਨੀ ਔਰ ਕਸ਼ਮੀਰੀ ਜਿਹੜੇ ਆਪਣੇ ਹੱਕਾਂ ਦੇ ਲਈ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਐਕਸਟ੍ਰਾਡਾਈਟ ਕਰਾਉਣ ਲਈ ਵੀ ਵਰਤਣਗੇ। There is also concern that any information provided by authorities in Canada could lead to arbitrary arrest and torture of Indian citizens. ਕਿ ਜੇ ਕੈਨੇਡੀਅਨ ਏਜੰਸੀਆਂ ਉਹਨਾਂ ਨੂੰ ਕੋਈ ਪ੍ਰੋਵਾਈਡ ਕਰਨਗੀਆਂ ਤੇ ਜਿਹੜੇ ਇੱਥੇ ਇਨਵੋਲਵ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਹਰਾਸ ਕੀਤਾ ਜਾਏਗਾ। ਔਰ ਇਹ ਜਿਹੜਾ ਇਸ ਨੂੰ ਉਹਨਾਂ ਨੇ ਕੰਡੈਮ ਕੀਤਾ ਬੜੀ ਸਟਰੋਂਗਲੀ, ਬੜਾ ਡੀਟੇਲਡ ਲੈਟਰ ਹੈ। ਔਰ ਉਹਨਾਂ ਨੇ ਫਿਰ ਈਵਨ ਮੀਡੀਆ ਰਿਪੋਰਟਸ ਗਲੋਬਲ ਨਿਊਜ਼ ਨੇ ਅਪ੍ਰੈਲ 2020 ਦਾ ਦਿੱਤਾ ਕਿ ਕਿਵੇਂ ਜਿਹੜੀ ਇੰਡੀਅਨ ਏਜੰਸੀਜ਼ ਨੇ ਦੇ ਅਟੈਂਪਟਡ ਟੂ ਯੂਜ਼ ਮਨੀ ਐਂਡ ਡਿਸਇਨਫੋਰਮੇਸ਼ਨ ਟੂ ਕੋਵਰਟਲੀ ਇਨਫਲੂਐਂਸ ਕੈਨੇਡੀਅਨ ਪੋਲੀਟੀਸ਼ੀਅਨਸ। ਇਹ ਵੀ ਰਿਪੋਰਟ 'ਚ ਆਇਆ ਕਿ ਈਵਨ ਇੰਡੀਆ ਦੇ ਇੰਟਰਫੇਰੈਂਸ ਕੈਨੇਡਾ ਦੇ ਪੋਲੀਟੀਕਲ ਸਿਸਟਮ 'ਚ ਹੈ, ਕਿਵੇਂ ਉਹ ਜਿਹੜਾ ਉਹ ਬ੍ਰਾਈਬ ਕਰਦੇ ਨੇ ਪੋਲੀਟੀਸ਼ੀਅਨਸ ਨੂੰ ਆਪਣੇ ਹੱਕ ਦੀ ਗੱਲ ਕਰਵਾਉਣ ਦੇ ਲਈ। ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਕਿਹਾ ਕਿ ਓਵਰਆਲ ਵੀ ਆਰ ਡੀਪਲੀ ਕੰਸਰਨਡ that India is attempting to intimidate and silence Sikhs in Canada. ਕਿ ਵੀ ਇਹ ਇੰਟੀਮੀਡੇਟ ਕਰਨਾ, ਧਮਕਾਉਣਾ ਔਰ ਸਿੱਖਾਂ ਦੀ ਆਵਾਜ਼ ਨੂੰ ਬੰਦ ਕਰਨ ਦਾ ਅਟੈਂਪਟ ਹੈ। We expect the government of Canada to respect international human rights and democratic values and not collaborate with Indian authorities in attempts to suppress dissent and criticism. ਕਿ ਉਹ ਇਹਨਾਂ ਨਾਲ ਨਾ ਕੋਆਪਰੇਟ ਕਰਨ ਕਿ ਜਿਹੜੀ ਆਜ਼ਾਦੀ ਦੀ ਆਵਾਜ਼ ਹੈ ਉਹਨੂੰ ਦਬਾਉਣ ਦੀ। ਔਰ ਅਸੀਂ ਸਮਝਦੇ ਹਾਂ ਕਿ ਇੱਕ ਸਟੈਪ ਫਰਦਰ ਹੁਣ ਤੱਕ ਜੇ ਉਹ ਜਾ ਚੁੱਕੇ ਨੇ ਤਾਂ ਜਾ ਚੁੱਕੇ ਨੇ। ਇਹ ਮੰਗ ਹੋਏ ਕਿ ਭਾਈ RCMP ਨੇ ਕਿਹੜੇ ਖਾਨੇ 'ਚ ਉਹਨਾਂ ਨੂੰ ਇਨਵਾਈਟ ਕੀਤਾ ਔਰ ਕਿਹਨੇ ਰਾਈਟ ਦਿੱਤਾ ਜੇ ਕੋਈ ਇਹਨਾਂ ਦੀ ਇੰਟੈਲੀਜੈਂਸ ਸ਼ੇਅਰਿੰਗ ਹੁੰਦੀ ਵੀ ਹੈ ਕਿ ਇੰਡੀਅਨ ਮੀਡੀਆ, ਇੰਡੀਅਨ ਹਾਈ ਕਮਿਸ਼ਨਰ ਔਰ ਦੂਜਾ ਜਿਹੜਾ ਹੈ ਉਹ ਕੈਨੇਡੀਅਨ ਸਿੱਖਾਂ ਨੂੰ ਔਰ ਦੂਸਰਿਆਂ ਨੂੰ ਕਰਨ। ਔਰ ਉਹਨਾਂ ਦਾ ਕੀ ਹੱਕ ਬਣਦਾ ਹੈ ਕਿ ਜਿਹੜੀ ਆਰਗੇਨਾਈਜੇਸ਼ਨ ਸਿੱਖਸ ਫਾਰ ਜਸਟਿਸ ਅਮਰੀਕਨ ਲਾਅ ਥੱਲੇ ਐਜ਼ ਏ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਔਰ ਕੈਨੇਡਾ 'ਚ ਵੀ ਰਜਿਸਟਰਡ ਹੈ, ਉਹਨੂੰ ਈਵਨ ਇਹ ਡੇਅਰ ਹੀ ਕਿਵੇਂ ਕਰਦੇ ਨੇ ਕੈਨੇਡਾ ਨੂੰ ਕਹਿਣ ਨੂੰ ਕਿ ਉਹ ਇਹਦੇ ਤੇ ਬੈਨ ਲਾਏ। ਬੈਨ ਤਾਂ ਦੂਰ ਦੀ ਗੱਲ, ਕੈਨੇਡੀਅਨ ਗਵਰਨਮੈਂਟ ਆਨਸਰੇਬਲ ਹੋਏਗੀ ਕਿ ਉਹ ਕਿਉਂ ਇਹਨਾਂ ਨੂੰ ਲੀਵਰੇਜ ਦੇ ਰਹੇ ਨੇ ਕਿ ਉਹ ਸਿੱਖਾਂ ਨੂੰ ਬਦਨਾਮ ਕਰਨ। ਔਰ ਜਿਹੜਾ ਸਾਡਾ ਰਾਈਟ ਹੈ ਮੁੱਢਲੇ ਤੌਰ ਤੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਜਿਹੜਾ UN ਚਾਰਟਰ ਦੇ ਵਿੱਚ ਹੈ, ਜਿਹੜਾ ਇੰਟਰਨੈਸ਼ਨਲ ਲਾਅ ਦਾ ਹਿੱਸਾ ਹੈ, ਉਹਨੂੰ ਸਪਰੈਸ ਕਰਨ ਦਾ ਇਹ ਹੱਕ ਜੇ ਦੇਣਾ। ਇਹ ਫਿਰ ਇਹ ਹੈ ਕਿ ਵੀ ਕੈਨੇਡੀਅਨ ਸਿਟੀਜ਼ਨਸ ਵੀ ਜਿਹੜੇ ਨੇ ਉਹਨਾਂ ਦੀ ਕੋਈ ਵੈਲਿਊ ਨਹੀਂ ਹੈ, ਕੈਨੇਡੀਅਨ ਗਵਰਨਮੈਂਟ ਦੇ ਵੀ ਇੰਨਾ ਵੀ ਡਰ ਦੀ ਲੋੜ ਨਹੀਂ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਮੌਜੂਦਾ ਕੈਨੇਡੀਅਨ ਗਵਰਨਮੈਂਟ ਵੀ ਜਿਹੜੀ ਹੈ ਉਹ ਇੰਡੀਅਨ ਪ੍ਰੈਸ਼ਰ ਦੇ ਥੱਲੇ ਕਿਤੇ ਨਾ ਕਿਤੇ ਜਿਹੜੀ ਹੈ ਉਹ ਯੀਲਡ ਕਰ ਰਹੀ ਹੈ, ਇਸੇ ਲਈ ਉਹਨਾਂ ਦਾ ਹੌਸਲਾ ਇੰਨਾ ਵਧਿਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨੇ ਬ੍ਰੇਕ ਵਿਊਅਰਸ, ਜਦੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।